ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਉਹਦੇ ਵਿੱਚ ਈਵਨ ਦੋ ਕਹਿੰਦੇ ਡੈਮੋਕ੍ਰੇਟਸ ਲੀਡ ਕਰ ਰਹੇ ਆ, ਪਰ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਆ, ਉਹਦੇ ਕਰਕੇ ਜੀਓਪੀ ਸਟਿਲ ਕੰਟਰੋਲ ਦੇ ਵਿੱਚ ਰਹੂਗਾ। ਦਰਜਨ ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਆ, ਉਹ ਨਵੇਂ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ ਤੇ ਕਹਿੰਦੇ ਬਲੂ ਲੀਨਿੰਗ ਸਾਈਕਲਸ ਦੇ ਵਿੱਚ ਇਹ ਟੌਸ ਅਪ ਵੀ ਹੈਗਾ ਆ। ਸੋ ਰਿਪਬਲਿਕਨਸ ਰੀਡਿਸਟ੍ਰਿਕਟਿੰਗ ਜੋ ਆ, ਉਹ ਕਹਿੰਦੇ ਵੀ ਜਿੱਤ ਰਹੇ ਹੈਗੇ ਆ ਫਲੋਰੀਡਾ ਤੇ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਤੋਂ ਲੈ ਕੇ 5 ਸੀਟਾਂ ਜ਼ਰੂਰ ਜੈਰੀਮੈਂਡਰਿੰਗ ਰੈਫਰੈਂਡਮ ਦੇ ਥਰੂ ਜਿਹੜੀਆਂ ਕ੍ਰੀਏਟ ਕਰ ਲਈਆਂ, ਤੇ ਜਿਹਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟ ਜਿੱਤ ਜਾਣਗੇ। ਪਰ ਓਵਰਆਲ ਜੇ ਹੁਣ ਦੇਖਿਆ ਜਾਵੇ, ਅੱਜ ਦੀ ਡੇਟ 'ਚ ਡੈਮੋਕ੍ਰੇਟ ਦੇ ਕੋਲ ਕਾਂਗਰਸ ਦੇ ਵਿੱਚ 211 ਸੀਟਾਂ ਆ ਤੇ ਰਿਪਬਲਿਕਨ ਕੋਲ 208 ਹੈਗੀਆਂ ਆ, ਤੇ ਟੌਸ ਅਪ ਜਿਹੜੀਆਂ ਆ 16 ਸੀਟਸ ਹੈਗੀਆਂ ਆ। ਸੋ ਇਸ ਵਾਰੀ 16 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੀ ਸਪੈਂਡ ਕੀਤਾ ਜਾਊਗਾ, ਜਿਨ੍ਹਾਂ 'ਚ ਨਿਊਯਾਰਕ ਦਾ 17th ਡਿਸਟ੍ਰਿਕਟ ਹੈਗਾ ਆ, ਤੇ ਕੈਲੀਫੋਰਨੀਆ ਦਾ 13th ਡਿਸਟ੍ਰਿਕਟ ਹੈਗਾ, ਕੈਲੀਫੋਰਨੀਆ ਦਾ 48 ਡਿਸਟ੍ਰਿਕਟ, ਤੇ ਦੋ ਜਿਹੜੇ ਕੈਲੀਫੋਰਨੀਆ ਦੇ ਡਿਸਟ੍ਰਿਕਟ ਆ, ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੈਗੇ ਆ। ਕੈਲੀਫੋਰਨੀਆ 'ਚ 3 ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ ਤੇ ਇੱਕ ਜਿਹੜਾ ਰਿਪਬਲਿਕਨ ਲੀਨ ਕਰਦਾ ਹੈਗਾ ਆ। ਨਾਰਥ ਕੈਰੋਲੀਨਾ ਦਾ ਵੀ ਡਿਸਟ੍ਰਿਕਟ ਆ। ਇੱਦਾਂ ਵੱਖ-ਵੱਖ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 13 ਸੀਟਾਂ ਦੇ ਕਰੀਬ ਜਿਹੜੀ ਫਸਵੀਂ ਟੱਕਰ ਹੋਣ ਜਾ ਰਹੀ ਹੈ। ਜੀ। ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਉਹਦੇ ਵਿੱਚ ਈਵਨ ਦੋ ਕਹਿੰਦੇ ਡੈਮੋਕ੍ਰੇਟਸ ਲੀਡ ਕਰ ਰਹੇ ਆ, ਪਰ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਆ, ਉਹਦੇ ਕਰਕੇ ਜੀਓਪੀ ਸਟਿਲ ਕੰਟਰੋਲ ਦੇ ਵਿੱਚ ਰਹੂਗਾ। ਦਰਜਨ ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਆ, ਉਹ ਨਵੇਂ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ ਤੇ ਕਹਿੰਦੇ ਬਲੂ ਲੀਨਿੰਗ ਸਾਈਕਲਸ ਦੇ ਵਿੱਚ ਇਹ ਟੌਸ ਅਪ ਵੀ ਹੈਗਾ ਆ। ਸੋ ਰਿਪਬਲਿਕਨਸ ਰੀਡਿਸਟ੍ਰਿਕਟਿੰਗ ਜੋ ਆ, ਉਹ ਕਹਿੰਦੇ ਵੀ ਜਿੱਤ ਰਹੇ ਹੈਗੇ ਆ ਫਲੋਰੀਡਾ ਤੇ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਤੋਂ ਲੈ ਕੇ 5 ਸੀਟਾਂ ਜ਼ਰੂਰ ਜੈਰੀਮੈਂਡਰਿੰਗ ਰੈਫਰੈਂਡਮ ਦੇ ਥਰੂ ਜਿਹੜੀਆਂ ਕ੍ਰੀਏਟ ਕਰ ਲਈਆਂ, ਤੇ ਜਿਹਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟ ਜਿੱਤ ਜਾਣਗੇ। ਪਰ ਓਵਰਆਲ ਜੇ ਹੁਣ ਦੇਖਿਆ ਜਾਵੇ, ਅੱਜ ਦੀ ਡੇਟ 'ਚ ਡੈਮੋਕ੍ਰੇਟ ਦੇ ਕੋਲ ਕਾਂਗਰਸ ਦੇ ਵਿੱਚ 211 ਸੀਟਾਂ ਆ ਤੇ ਰਿਪਬਲਿਕਨ ਕੋਲ 208 ਹੈਗੀਆਂ ਆ, ਤੇ ਟੌਸ ਅਪ ਜਿਹੜੀਆਂ ਆ 16 ਸੀਟਸ ਹੈਗੀਆਂ ਆ। ਸੋ ਇਸ ਵਾਰੀ 16 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੀ ਸਪੈਂਡ ਕੀਤਾ ਜਾਊਗਾ, ਜਿਨ੍ਹਾਂ 'ਚ ਨਿਊਯਾਰਕ ਦਾ 17th ਡਿਸਟ੍ਰਿਕਟ ਹੈਗਾ ਆ, ਤੇ ਕੈਲੀਫੋਰਨੀਆ ਦਾ 13th ਡਿਸਟ੍ਰਿਕਟ ਹੈਗਾ, ਕੈਲੀਫੋਰਨੀਆ ਦਾ 48 ਡਿਸਟ੍ਰਿਕਟ, ਤੇ ਦੋ ਜਿਹੜੇ ਕੈਲੀਫੋਰਨੀਆ ਦੇ ਡਿਸਟ੍ਰਿਕਟ ਆ, ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੈਗੇ ਆ। ਕੈਲੀਫੋਰਨੀਆ 'ਚ 3 ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ ਤੇ ਇੱਕ ਜਿਹੜਾ ਰਿਪਬਲਿਕਨ ਲੀਨ ਕਰਦਾ ਹੈਗਾ ਆ। ਨਾਰਥ ਕੈਰੋਲੀਨਾ ਦਾ ਵੀ ਡਿਸਟ੍ਰਿਕਟ ਆ। ਇੱਦਾਂ ਵੱਖ-ਵੱਖ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 13 ਸੀਟਾਂ ਦੇ ਕਰੀਬ ਜਿਹੜੀ ਫਸਵੀਂ ਟੱਕਰ ਹੋਣ ਜਾ ਰਹੀ ਹੈ। ਜੀ। ਨਵੰਬਰ ਦੇ ਵਿੱਚ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਉਹਦੇ ਵਿੱਚ ਈਵਨ ਦੋ ਕਹਿੰਦੇ ਡੈਮੋਕ੍ਰੇਟਸ ਲੀਡ ਕਰ ਰਹੇ ਆ, ਪਰ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਆ, ਉਹਦੇ ਕਰਕੇ ਜੀਓਪੀ ਸਟਿਲ ਕੰਟਰੋਲ ਦੇ ਵਿੱਚ ਰਹੂਗਾ। ਦਰਜਨ ਦੇ ਕਰੀਬ ਜਿਹੜੀਆਂ ਸੀਟਾਂ ਹੈਗੀਆਂ ਆ, ਉਹ ਨਵੇਂ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕ੍ਰੀਏਟ ਹੋਈਆਂ ਹੈਗੀਆਂ ਤੇ ਕਹਿੰਦੇ ਬਲੂ ਲੀਨਿੰਗ ਸਾਈਕਲਸ ਦੇ ਵਿੱਚ ਇਹ ਟੌਸ ਅਪ ਵੀ ਹੈਗਾ ਆ। ਸੋ ਰਿਪਬਲਿਕਨਸ ਰੀਡਿਸਟ੍ਰਿਕਟਿੰਗ ਜੋ ਆ, ਉਹ ਕਹਿੰਦੇ ਵੀ ਜਿੱਤ ਰਹੇ ਹੈਗੇ ਆ ਫਲੋਰੀਡਾ ਤੇ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਤੋਂ ਲੈ ਕੇ 5 ਸੀਟਾਂ ਜ਼ਰੂਰ ਜੈਰੀਮੈਂਡਰਿੰਗ ਰੈਫਰੈਂਡਮ ਦੇ ਥਰੂ ਜਿਹੜੀਆਂ ਕ੍ਰੀਏਟ ਕਰ ਲਈਆਂ, ਤੇ ਜਿਹਦੇ ਵਿੱਚ ਕਹਿੰਦੇ ਵੀ ਡੈਮੋਕ੍ਰੇਟ ਜਿੱਤ ਜਾਣਗੇ। ਪਰ ਓਵਰਆਲ ਜੇ ਹੁਣ ਦੇਖਿਆ ਜਾਵੇ, ਅੱਜ ਦੀ ਡੇਟ 'ਚ ਡੈਮੋਕ੍ਰੇਟ ਦੇ ਕੋਲ ਕਾਂਗਰਸ ਦੇ ਵਿੱਚ 211 ਸੀਟਾਂ ਆ ਤੇ ਰਿਪਬਲਿਕਨ ਕੋਲ 208 ਹੈਗੀਆਂ ਆ, ਤੇ ਟੌਸ ਅਪ ਜਿਹੜੀਆਂ ਆ 16 ਸੀਟਸ ਹੈਗੀਆਂ ਆ। ਸੋ ਇਸ ਵਾਰੀ 16 ਸੀਟਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਨੀ ਸਪੈਂਡ ਕੀਤਾ ਜਾਊਗਾ, ਜਿਨ੍ਹਾਂ 'ਚ ਨਿਊਯਾਰਕ ਦਾ 17th ਡਿਸਟ੍ਰਿਕਟ ਹੈਗਾ ਆ, ਤੇ ਕੈਲੀਫੋਰਨੀਆ ਦਾ 13th ਡਿਸਟ੍ਰਿਕਟ ਹੈਗਾ, ਕੈਲੀਫੋਰਨੀਆ ਦਾ 48 ਡਿਸਟ੍ਰਿਕਟ, ਤੇ ਦੋ ਜਿਹੜੇ ਕੈਲੀਫੋਰਨੀਆ ਦੇ ਡਿਸਟ੍ਰਿਕਟ ਆ, ਬਾਕੀ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੈਗੇ ਆ। ਕੈਲੀਫੋਰਨੀਆ 'ਚ 3 ਜਿਹੜੇ ਡੈਮੋਕ੍ਰੇਟ ਲੀਨ ਕਰਦੇ ਆ ਤੇ ਇੱਕ ਜਿਹੜਾ ਰਿਪਬਲਿਕਨ ਲੀਨ ਕਰਦਾ ਹੈਗਾ ਆ। ਨਾਰਥ ਕੈਰੋਲੀਨਾ ਦਾ ਵੀ ਡਿਸਟ੍ਰਿਕਟ ਆ। ਇੱਦਾਂ ਵੱਖ-ਵੱਖ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 13 ਸੀਟਾਂ ਦੇ ਕਰੀਬ ਜਿਹੜੀ ਫਸਵੀਂ ਟੱਕਰ ਹੋਣ ਜਾ ਰਹੀ ਹੈ। ਜੀ।